80 ਦੀ ਦਹਾਈ ਤੋਂ ਪਹਿਲੇ ਪੈਦਾ ਹੋਣ ਵਾਲੇ ਜਿੰਨੇ ਵੀ ਸੱਜਣ ਮਿੱਤਰ ਆ ਨਾ, ਉਹ ਅੱਜ ਭਾਵੇਂ ਡਾਕਟਰ ਹੋਣ, ਇੰਜੀਨੀਅਰ ਹੋਣ, ਕੋਈ ਵੀ ਸਰਕਾਰੀ ਮੁਲਾਜ਼ਮ ਹੋਣ ਜਾਂ ਦੇਸੋ ਪ੍ਰਦੇਸ ਹੋਣ ਤੇ ਭਾਵੇਂ ਹੋਣ ਕਿਸਾਨ, ਉਹਨਾਂ ਸਾਰਿਆਂ ਦਾ ਬਚਪਨ ਲਗਭਗ 19-20 ਦੇ ਫਰਕ ਦੇ ਨਾਲ ਨਾ ਇੱਕੋ ਜਿਹਾ ਹੀ ਹੈ। ਭਾਵੇਂ ਹੁਣ ਖੇਡ ਦੇ ਮੈਦਾਨ, ਪਿੰਡ ਦੀਆਂ ਗਲੀਆਂ ਹੋਣ ਤੇ ਭਾਵੇਂ ਘਰ ਹੋਣ, ਸਾਰਾ ਕੁਝ ਇੱਕੋ ਜਿਹਾ ਹੀ ਸੀ। ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਹਨਾਂ ਵੀਰ ਭਰਾਵਾਂ ਮਿੱਤਰਾਂ ਨੂੰ ਲੈ ਕੇ ਜਾਵਾਂਗੇ ਉਹਨਾਂ ਦੇ ਬਚਪਨ ਦੇ ਵਿੱਚ। ਤੇ ਸਾਡੀ ਇਸ ਵੀਡੀਓ ਦੇ ਨਾਲ ਜੁੜੇ ਸੱਜਣਾਂ ਨੂੰ ਪੰਜਾਬੀ ਬੈਸਟ ਫਾਰ ਐਵਰ ਚੈਨਲ ਵੱਲੋਂ ਅਸੀਂ ਖੁਸ਼ਾਮਦੀਦ ਕਹਿੰਦੇ ਆ। ਮੈਂ ਰਾਣਾ ਖਾਲਦ ਮਕਬੂਲ ਤੇ ਰਾਣਾ ਅਸਲਮ ਖਾਨ ਵਕਾਰ ਵੱਲੋਂ ਸਾਰਿਆਂ ਨੂੰ ਹੋ ਗਿਆ ਅਸਲਾਮ ਅਲੈਕੁਮ ਜੀ। ਨੰਬਰਦਾਰ ਸਾਹਿਬ ਬੜੀ ਅੱਛੀ ਗੱਲ ਕੀਤੀ ਤੁਸੀਂ। ਕਹਿੰਦੇ ਆ ਕਿ ਮਾਜ਼ੀ ਜਿਹੜਾ ਹੁੰਦਾ ਨਾ ਉਹ ਬਹੁਤ ਸੋਹਣਾ ਹੁੰਦਾ ਤੇ ਬੜਾ ਸੁਨਹਿਰਾ ਹੁੰਦਾ ਵਾ। ਹਾਂਜੀ। ਤੇ ਖਾਸ ਤੌਰ ਤੇ ਜਿਹੜਾ ਬਚਪਨ ਆ ਨਾ ਮਾਜ਼ੀ, ਉਹਦੇ ਵਰਗਾ ਤਾਂ ਕੋਈ ਸ਼ੈ ਹੀ ਕੋਈ ਨਹੀਂ। ਹਾਂਜੀ। ਉਹ ਤਾਂ ਬਿਲਕੁਲ ਇਸ ਤਰ੍ਹਾਂ ਹੀ ਆ ਜਿਸ ਤਰ੍ਹਾਂ ਪਰੀਆਂ ਦੀ ਕਹਾਣੀਆਂ ਵਾ ਹਾਂਜੀ। ਤੇ ਸ਼ਹਿਜ਼ਾਦਿਆਂ ਦੀਆਂ ਕਹਾਣੀਆਂ ਵਾ, ਤਿਤਲੀਆਂ ਦੀਆਂ ਕਹਾਣੀਆਂ ਵਾ। ਤੇ ਹੁਣ ਉਹੀ ਗੱਲ ਕਿ ਹੁਣ ਅੱਜ ਕੱਲ੍ਹ ਦੇ ਦੌਰ ਵਿੱਚ ਤਾਂ ਸਕੂਲ ਆ ਗਏ ਕਮਰਿਆਂ ਵਾਲੇ। ਹਾਂਜੀ। ਘਰਾਂ 'ਚ ਸਕੂਲ ਆ, ਪਤਾ ਨਹੀਂ ਲੱਗਦਾ ਗਲੀ 'ਚ ਸਕੂਲ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਖਤਮ ਹੋ ਗਿਆ। ਹਾਂਜੀ। ਹੁਣ ਸਾਡੇ ਦੌਰ 'ਚ ਤਾਂ ਸਕੂਲ ਜਿਹੜੇ ਸੀ ਨਾ, ਉਹ ਬਸ ਪ੍ਰਾਇਮਰੀ ਸਕੂਲਾਂ 'ਚ ਇੱਕ ਅੱਧਾ ਕਮਰਾ ਹੁੰਦਾ ਸੀ, ਕਿਤੇ ਚਾਰ ਦੀਵਾਰੀ ਹੈ ਸੀ, ਕਿਤੇ ਕੋਈ ਨਹੀਂ ਸੀ। ਤੇ ਕਲਾਸਰੂਮ ਜਿਹੜੇ ਆ ਨਾ ਉਹ ਦਰਖਤ ਹੀ ਸੀ। ਜਿਸ ਤਰ੍ਹਾਂ ਇੰਡੀਆ 'ਚ ਸ਼ਾਂਤੀ ਨਿਕੇਤਨ ਦਾ ਤਸੱਵਰ ਹੈ ਨਾ ਬੰਗਾਲ 'ਚ, ਜਿੱਥੇ ਰਵਿੰਦਰ ਨਾਥ ਟੈਗੋਰ ਵੀ ਪੜ੍ਹੇ ਆ। ਤੇ ਸਾਡਾ ਵੀ ਇਸ ਤਰ੍ਹਾਂ ਦਾ ਹੀ ਸਕੂਲ ਸੀ, ਸ਼ਾਂਤੀ ਨਿਕੇਤਨ ਵਾਲੇ ਹਿਸਾਬ ਸੀ ਕਿ ਮੈਂ ਪਹਿਲੀ ਜਮਾਤ ਤੱਕ ਅੱਖਾਂ 'ਚ ਪੜ੍ਹੀ 158 ਗਾਹਬੇ। ਉਹ ਤਾਂ ਮੈਨੂੰ ਬਹੁਤ ਖਾਬ ਜੀ ਦੀ ਤਰ੍ਹਾਂ ਯਾਦ ਆ। ਇੰਨਾ ਕੁ ਯਾਦ ਆ ਕਿ ਉਹ ਸਕੂਲ ਦੀ ਚਾਰ ਦੀਵਾਰੀ ਹੈ ਸੀ ਤੇ ਟਾਲੀਆਂ ਸੀ ਵੱਡੀਆਂ ਵੱਡੀਆਂ ਤੇ ਬਿਲਡਿੰਗ ਇੱਕ ਅੱਧਾ ਕਮਰਾ। ਤੇ ਉਹਦਾ ਹੀ ਬਸ ਮੈਨੂੰ ਇੱਕ ਹੀ ਗੱਲ ਯਾਦ ਆ ਕਿ ਜਦੋਂ ਹਵਾਤੀ ਟੀਕੇ ਲਾਉਣ ਵਾਲੇ ਆਏ ਨਾ, ਉਹਦਾ ਬੜਾ ਖੌਫ ਜਿਹਾ ਸੀ ਤੇ ਕਾਫੀ ਸਾਰੇ ਮੁੰਡੇ ਨਾਲ ਦੌੜੇ ਤੇ ਮੈਂ ਜ਼ਰਾ ਛੋਟਾ ਸੀ ਤੇ ਮੈਨੂੰ ਫਿਰ ਕੰਧ ਨਾਲ ਚੱਕ ਕੇ ਪਾਰ ਕਰਾਈ ਗਈ ਹੈਂ। ਤੇ ਅਸੀਂ ਫਿਰ ਸਾਰੀ ਦਿਹਾੜੀ ਨਾਲ ਬੇਰ ਬੂਰ ਖਾਂਦੇ ਰਹੇ ਤੇ ਸ਼ਾਮ ਨੂੰ ਟੀਕਿਆਂ ਦਾ ਬੜਾ ਡਰ ਹੁੰਦਾ। ਟੀਕਿਆਂ ਤੋਂ ਬਹੁਤ ਖੌਫ ਹੁੰਦਾ। ਇੱਕ ਏਡੀ ਦਾ ਜੀ ਤੇ ਇੱਕ ਟੀਕਿਆਂ ਦਾ। ਟੀਕਿਆਂ ਦਾ ਦੇਖੋ ਜੀ, ਕੁਝ ਗੱਲਾਂ ਇੰਨੀਆਂ ਮੁਸ਼ਤਰਕ ਹਨ ਜੀ ਕਿ ਇੱਕ ਜਿਸ ਟਾਈਮ ਤਸਵੀਰ ਦਾ ਛੁੱਟੀ ਦਾ ਟਾਈਮ ਲੱਗੇ ਹੁੰਦਾ ਸੀ ਨਾ, ਤੇ ਸਾਰਿਆਂ ਦੀ ਜਿਹੜੀ ਨਿਗਾਹ ਨਾ ਜੀ ਉਹ ਟੱਲੀ ਵੱਲ ਹੁੰਦੀ। ਹਾਂ ਟੱਲੀ ਬਿਲਕੁਲ। ਹਾਂ ਇੱਕ ਜਦੋਂ ਸਵੇਰ ਸਕੂਲ ਦਾ ਟਾਈਮ ਹੁੰਦਾ ਸੀ ਨਾ ਜੀ, ਤੇ ਪ੍ਰੇਅਰ ਦੇ ਟਾਈਮ ਤੋਂ ਪਹਿਲਾਂ ਸਾਰਿਆਂ ਦੀ ਜਿਹੜੀ ਨਿਗਾਹ ਹੈ ਨਾ ਜੀ ਉਹ ਗੇਟ ਵੱਲ ਹੁੰਦੀ ਸੀ, ਦਰਵਾਜ਼ੇ ਵੱਲ ਹੁੰਦੀ ਸੀ। ਤੇ ਦਿਲ ਦੇ ਵਿੱਚ ਹੁੰਦਾ ਸੀ ਅੱਲਾ ਕਰੇ ਸਾਡਾ ਉਸਤਾਦ ਆਵੇ ਨਾ। ਬੜੀ ਦੁਆਵਾਂ ਮੰਗਦੇ ਸੀ। ਤੇ ਉਸ ਤੋਂ ਬਾਅਦ ਦੂਸਰੀ ਤੋਂ ਲੈ ਕੇ ਪੰਜਵੀਂ ਤੱਕ ਗੱਗਾ ਸਰਾਏ, ਫੂਲ ਨਗਰ, ਅੱਜ ਕੱਲ੍ਹ ਉਸ ਦੌਰ 'ਚ ਤਾਂ ਭਾਈ ਫੇਰੂ ਸੀ, ਉੱਥੇ ਗੁਜ਼ਰਿਆ। ਉੱਥੇ ਕੋਈ ਸਕੂਲ ਦੀ ਚਾਰ ਦੀਵਾਰੀ ਕੋਈ ਨਹੀਂ ਸੀ, ਇੱਕ ਕਮਰਾ ਸੀ ਤੇ ਇੱਕ ਵੱਡੀ ਸਾਰੀ ਕਿੱਕਰ ਸੀ। ਤੇ ਥੋੜੇ ਜਿਹੇ ਵਕਤ 'ਚ ਦੋ ਟੀਚਰ ਸੀ, ਹਬੀਬ ਸਾਹਿਬ, ਅੱਲਾ ਜੰਨਤ ਬਖਸ਼ੇ, ਬਹੁਤ ਅੱਛੇ ਉਸਤਾਦ ਸੀ ਸਾਡੇ। ਤੇ ਇੱਕ ਅਜ਼ੀਜ਼ ਸਾਹਿਬ ਦੂਸਰੇ ਪਿੰਡ 'ਚੋਂ ਆਉਂਦੇ ਸੀ। ਹਬੀਬ ਸਾਹਿਬ ਦਾ ਨਾਲ ਹੀ ਟਿਊਬਲ ਸੀ, ਉੱਥੋਂ ਆਉਂਦੇ ਸੀ। ਤੇ ਅਜ਼ੀਜ਼ ਸਾਹਿਬ ਜਿਹੜੇ ਨਾ ਉਹ ਆਉਂਦੇ ਹੁੰਦੇ ਸੀ, ਜੁਮੇ ਦੀ ਛੁੱਟੀ ਹੁੰਦੀ ਸੀ, ਉਹ ਹਫਤੇ ਵਾਲੇ ਦਿਨ ਆਉਂਦੇ ਸੀ ਨਾ। ਤੇ ਸਵੇਰੇ ਅਸੀਂ ਰਾਤ ਨੂੰ ਵੀ ਦੁਆ ਮੰਗਦੇ ਰਹਿੰਦੇ ਸੀ ਵੀ ਉਹਨਾਂ ਦੀ ਸਾਈਕਲ ਖਰਾਬ ਹੋ ਜੇ ਜਾਂ ਕਿਤੇ ਉਹਨਾਂ ਦਾ ਐਕਸੀਡੈਂਟ ਹੋ ਜੇ ਜਾਂ ਕੁਛ ਨਾ ਕੁਛ ਇਸ ਤਰ੍ਹਾਂ ਦਾ। ਬੱਚਿਆਂ ਦੀ ਇਸ ਤਰ੍ਹਾਂ ਹੀ ਹੁੰਦਾ। ਤੇ ਉਹ ਫਿਰ ਉਹ ਲੇਕਿਨ ਬਹੁਤ ਘੱਟ ਹੁੰਦਾ ਸੀ, ਉਹ ਆ ਹੀ ਜਾਂਦੇ ਸੀ। ਤੇ ਫਿਰ ਉਹ ਹੁੰਦਾ ਸਾਈਕਲ ਲੈ ਕੇ ਨਾ ਮੁੰਡੇ ਜਿਹੜੇ ਕੁਛ ਆ ਉਹਨਾਂ ਨੇ ਸਾਫ਼ ਕਰਨਾ ਜਨਾਬ, ਕਿਸੇ ਨੇ ਅਗਲੇ ਚੱਕੇ ਨੂੰ, ਕੋਈ ਪਿਛਲੇ ਚੱਕੇ ਨੂੰ, ਬਹੁਤ ਜਿਹੜਾ ਵਾ ਨਾ ਸਫਾਈ ਦਾ ਇੰਤਜ਼ਾਮ ਹੁੰਦਾ ਸੀ। ਤੇ ਇਸ ਤਰ੍ਹਾਂ ਹੀ ਫਿਰ ਵਾਪਸੀ ਤੇ ਜਿਹੜਾ ਵਾ ਕੋਈ ਅੱਧਾ ਘੰਟਾ ਪਹਿਲੇ ਮਾਸਟਰ ਸਾਹਿਬ ਦੀ ਸਾਈਕਲ ਜਿਹੜੀ ਹੈ ਨਾ ਉਹਦੇ 'ਚ, ਕਿਉਂਕਿ ਉਦੋਂ ਝੋਲੇ ਹੁੰਦੇ ਸੀ, ਪੰਪ ਵਿੱਚ ਹੀ ਹੁੰਦਾ ਸੀ, ਟਾਇਰ ਹਵਾ ਟਾਇਰਾਂ 'ਚੋਂ ਚੈੱਕ ਕਰਨੀ। ਤੇ ਫਿਰ ਉਹ ਜੀ ਜਨਾਬ ਫਿਰ ਉਹਦੀ ਸਾਈਕਲ ਦੀ ਸਫਾਈ ਸ਼ੁਰੂ ਹੋ ਜਾਂਦੀ ਸੀ। ਤੇ ਫਿਰ ਵਕਤ ਸਾਡੇ ਕੁਛ ਐਸਾ ਵੀ ਆਇਆ ਵੀ ਲਾਜ਼ਮੀ ਫੌਜੀ ਟ੍ਰੇਨਿੰਗ ਸ਼ੁਰੂ ਹੋ ਗਈ ਟੀਚਰਾਂ ਦੀ। ਇੱਕੋ ਟੀਚਰ ਸੀ, ਉਹ ਫਿਰ 12 ਵਜੇ ਤੱਕ ਉਹ ਉੱਥੇ ਟ੍ਰੇਨਿੰਗ ਕਰਦੇ ਸੀ, 12 ਵਜੇ ਤੋਂ ਬਾਅਦ ਆਉਂਦੇ ਸੀ। ਉਦੋਂ ਮੈਂ ਕੋਈ ਚੌਥੀ ਕਿਤੇ ਸੀ ਗੱਲ ਬਣ। ਤੇ ਉਸ ਦੌਰ 'ਚ ਫਿਰ ਅਸੀਂ ਵੀ ਨਾ ਇੱਕ ਕਿਸਮ ਦੇ ਨਾ ਟੀਚਰ ਅਸਿਸਟੈਂਟ ਹੀ ਸੀ, ਵੀ ਆਪਣੇ ਕਲਾਸ ਨੂੰ ਜਾਂ ਆਪਣੇ ਤੋਂ ਛੋਟੀ ਕਲਾਸਾਂ ਨੂੰ ਪੜ੍ਹਾਉਣਾ। ਤੇ ਐਸਾ ਜਿਹੜਾ ਵਾ ਨਾ ਕੁਛ ਇਸ ਤਰ੍ਹਾਂ ਦੀਆਂ ਗੱਲਾਂ
ਹਾਂਜੀ ਅਸੀਂ ਵੀ ਇੱਥੇ ਜੀ ਮੈਂ ਪੜਿਆ ਜੀ ਚੱਕ ਨੰਬਰ 452 ਕਾਪ ਤੇ ਮੇਰਾ ਆਪਣਾ ਰਹਿਣ ਸ਼ਾਹ ਸੋਹਣਾ ਪਿੰਡ ਹੈ। ਸਕੂਲ ਦੇ ਵਿੱਚ ਪ੍ਰਾਇਮਰੀ ਦਾ ਜਿਹੜਾ ਦੇਖੋ ਨਾ ਉਹੀ ਗੱਲ ਆ ਵੀ ਤੁਹਾਡੇ ਵਾਲੀ ਗੱਲ ਇਹ ਗੱਲਾਂ ਤਾਂ ਆਪਾਂ ਕਰ ਰਹੇ ਹਾਂ ਲੇਕਿਨ ਇਹ ਗੱਲਾਂ ਸਾਰਿਆਂ ਦੀਆਂ ਹਾਂ ਸਭ ਦੀ ਸਾਂਝੀਆਂ ਇਹ ਗੱਲਾਂ ਸਭ ਦੀ ਸਾਂਝੀਆਂ ਗੱਲਾਂ ਵੀ ਉਹ ਇੱਕ ਦੋ ਕਮਰਾ ਹੁੰਦਾ ਸੀ ਜੀ ਪਿੱਛੇ ਬਾਰਿਸ਼ ਆਣੀ ਨਾ ਫੇਰ ਤਾਂ ਸਾਰੀ ਕਲਾਸਾਂ ਨੇ ਉਹਦੇ ਵਿੱਚ ਵੜ ਜਾਣਾ ਹਾਂ ਜਾਂ ਛੋਟੀ ਕਲਾਸਾਂ ਨੂੰ ਛੁੱਟੀ ਹੋ ਜਾਂਦੀ ਜਾਂ ਛੋਟੀ ਕਲਾਸਾਂ ਨੂੰ ਛੁੱਟੀ ਹੋ ਜਾਣੀ ਜਾਂ ਸਾਰਿਆਂ ਨੇ ਉਹਦੇ ਵਿੱਚ ਇਕੱਠਾ ਹੋ ਜਾਣਾ ਅਚਾਨਕ ਬਾਰਿਸ਼ ਬਾਕੀ ਬਾਹਰ ਜਿਹੜੀ ਆ ਕਮਰੇ ਸੀ ਜਿਹੜੇ ਉਹ ਦਰਖਤ ਹੀ ਸੀ ਤੇ ਜਿੱਧਰ ਨੂੰ ਛਾਂ ਟੁਰਨੀ ਨਾ ਜੀ ਦਰਖਤ ਦੀ ਉਧਰ ਨੂੰ ਟਾਟ ਟੁਰਨੀ ਹੈ। ਅਰੇ ਉਹ ਕਈ ਸਕੂਲਾਂ 'ਚ ਟਾਟ ਸੀ ਫਿਰ ਸਾਡੇ ਤਾਂ ਨਾ ਟਾਟ ਵੀ ਨਹੀਂ ਸੀ ਅਸੀਂ ਤਾਂ ਉਹ ਖਾਦ ਵਾਲਾ ਬੋਰਾ ਜਿਹੜਾ ਨਾ ਲੈ ਕੇ ਜਾਈਦਾ ਹਾਂ ਉਹ ਲਪੇਟ ਕੇ ਉੱਤੇ ਉਹ ਆਪਣਾ ਫਿਰਨਾ ਤੇ ਉਹ ਫਿਰ ਯਾਰੀ ਦੋਸਤੀ ਵੀ ਇਸ ਤਰ੍ਹਾਂ ਦੀ ਹੁੰਦੀ ਸੀ ਵੀ ਅਗਰ ਇੱਕ ਬੋਰੇ ਤੇ ਦੋ ਜਣੇ ਬਹਿਣੇ ਵਾਲੇ ਆ ਤੇ ਫਿਰ ਉਹਨਾਂ ਦੀ ਦੋਸਤੀ ਜ਼ਿਆਦਾ ਚੱਲਦੀ ਸੀ। ਹਾਂਜੀ ਉਹ ਫਿਰ ਜਦੋਂ ਜਾਣਾ ਨਾ ਜੀ ਘਰ ਅੱਜ ਕੱਲ ਦੇ ਬੱਚਿਆਂ ਦਾ ਤਾਂ ਇਹ ਹੈ ਨਾ ਜੀ ਅੱਜ ਕੱਲ ਨਿਆਣਿਆਂ ਨੂੰ ਹਰ ਜਿਹੜਾ ਉਹਨਾਂ ਦਾ ਬਾਪੂ ਆ ਉਹਨਾਂ ਨੂੰ ਸਕੂਲੇ ਛੱਡ ਕੇ ਆਂਦਾ ਲੈ ਕੇ ਆਂਦਾ ਬੜੀ ਡਿਊਟੀ ਸੀ। ਤਾਂ ਸਾਡੇ ਕੋਲ ਤਾਂ ਜੀ ਇੱਕ ਬਸਤਾ ਹੁੰਦਾ ਸੀ ਉਹਦੇ ਵਿੱਚ ਇੱਕ ਤਖਤੀ ਤੇ ਇੱਕ ਕਾਇਦਾ ਜਾਂ ਇੱਕ ਅੱਧੀ ਸ਼ੈ ਹੋਰ ਹੋਣੀ ਕਲਮ ਦਵਾਤ ਹੋਣੀ ਹੈ। ਤੇ ਜਦੋਂ ਅਸੀਂ ਘਰੋਂ ਨਿਕਲਦੇ ਹੁੰਦੇ ਸੀ ਨਾ ਜੀ ਮੈਨੂੰ ਅੱਜ ਤੱਕ ਯਾਦ ਆ ਵੀ ਘਰੋਂ ਨਾ ਮਾਂ ਨੇ ਵੀ ਤੇ ਬਾਪੂ ਨੇ ਵੀ ਤਾਂ ਐਡੀ ਕੋਈ ਨਹੀਂ ਲੇਕਿਨ ਮੇਰੀ ਦਾਦੀ ਜਿਹੜੀ ਸੀ ਨਾ ਜੱਲਾ ਪਾਕ ਜੰਨਤੁਲ ਫਿਰਦੌਸ ਦੇ ਵਿੱਚ ਜਗ੍ਹਾ ਦੇਵੇ ਜੀ ਉਹਨਾਂ ਨੇ ਮੈਨੂੰ ਨਾ ਜਦੋਂ ਮੈਂ ਘਰੋਂ ਨਿਕਲਣਾ ਨਾ ਜੀ ਮੈਨੂੰ ਪਿੱਛੋਂ ਆਵਾਜ਼ ਲਾਣੀ ਓਏ ਸੜਕ ਦੇਖ ਕੇ ਪਾਰ ਕਰੀ ਹੈ ਵੀ ਯਾਨੀ ਕਿ ਇੱਕ ਆ ਜਿਹੜੀ ਨਸੀਹਤ ਸੀ ਨਾ ਵੀ ਸੜਕ ਦੇਖ ਕੇ ਪਾਰ ਕਰੀ ਕਿਉਂਕਿ ਵਿੱਚ ਰਾਹ ਆਉਂਦਾ ਸੀ ਪੱਕਾ ਤਾਂਦਲੇ ਵਾਲਾ ਇਹ ਰਾਹ ਹੁੰਦਾ ਸੀ। ਲਓ ਜੀ ਇਹ ਆਵਾਜ਼ ਸੀ। ਤੇ ਜਦੋਂ ਦੇਖੋ ਹੁਣ ਘਰ ਨਿਆਣਾ ਆਂਦਾ ਨਾ ਤੇ ਮਾਂ ਪਿਓ ਉਹਨੂੰ ਬੜੇ ਉਹਦੇ ਨਾਲ ਬਲਕਿ ਲੈ ਕੇ ਆਂਦੇ ਆ ਤੇ ਆ ਕੇ ਵਰਦੀ ਬਦਲ ਤੇ ਇਹ ਅਸੀਂ ਤਾਂ ਜੀ ਜਦੋਂ ਘਰ ਵੜਨਾ ਸਾਨੂੰ ਤਾਂ ਪਹਿਲਾਂ ਘਰਦਿਆਂ ਨੇ ਸਾਡੇ ਲਿਬਾਸ ਥੱਲੇ ਦੇਖਣਾ ਤੇ ਕਿਧਰੋਂ ਨਾ ਕਿਧਰੋਂ ਜੀ ਪਾਟਾ ਹੁੰਦਾ ਸੀ ਲੜਾਈ ਸਕੂਲੇ ਲਾਜ਼ਮੀ ਸੀ ਹੈ ਕਿਸੇ ਨਾ ਕਿਸੇ ਨੇ ਤੇ ਉਹਨਾਂ ਨੇ ਆਂਦੇ ਪਹਿਲਾਂ ਇਹ ਦੇਖਣਾ ਵੀ ਇਹਦਾ ਕੱਪੜੇ ਸਬੂਤੇ ਆ ਕੱਪੜੇ ਤੇ ਜੇਬ ਤੇ ਪਾਟੀ ਉਹਨਾਂ ਨੇ ਕਹਿਣਾ ਆ ਕਿੱਥੋਂ ਫੜ ਕੇ ਲੈ ਕੇ ਆਇਆ ਹੈ। ਤੇ ਇੱਕ ਵਰਦੀ ਹੁੰਦੀ ਸੀ ਜੀ ਪਹਿਲੇ ਮਲੇਸ਼ੀਆ ਦੀ ਲੱਗੀ ਹੁੰਦੀ ਸੀ ਸਾਡੇ ਤੋਂ ਪਹਿਲਾਂ ਜਦੋਂ ਅਸੀਂ ਪੜ੍ਹੇ ਆ ਜੀ ਉਦੋਂ ਸਫੇਦ ਤੇ ਨੀਲੀ ਦੀ ਆ ਇੱਕੋ ਹੀ ਵਰਦੀ ਜੀ ਕੱਪੜੇ ਹਫਤੇ 'ਚ ਇੱਕ ਵਾਰੀ ਧੁਲਣੀ ਜਾਂ ਕਿਸੇ ਨੇ ਦੋ ਵਾਰੀ ਧੋ ਦੇਣੀ ਜ਼ਿਆਦਾ ਤੋਂ ਜ਼ਿਆਦਾ ਇਸਤਰੀ ਵਾਲਾ ਸਵਾਲ ਨਹੀਂ ਇਸਤਰੀ ਵਾਲਾ ਕਨਸੈਪਟ ਹੀ ਕੋਈ ਨਹੀਂ ਸੀ। ਤੇ ਦੇਖੋ ਉਸ ਦੇ ਉਹਦੇ ਪੜ੍ਹੇ ਹੋਏ ਬੱਚੇ ਵੀ ਹੈ ਅੱਜ ਜੀ ਕਿੱਥੇ ਤੋਂ ਕਿੱਥੇ ਆ ਉਹ ਬੜਾ ਨਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਬਸਤੇ 'ਚ ਨਾ ਇੱਕ ਸਲੇਟ ਹੁੰਦੀ ਸੀ ਇੱਕ ਤਖਤੀ ਹੁੰਦੀ ਸੀ ਤੇ ਪਹਿਲੇ ਛੋਟੀ ਕਲਾਸ ਕਹਿੰਦਾ ਉਸ ਤੋਂ ਬਾਅਦ ਨਾ ਉਰਦੂ ਦੀ ਤੇ ਰਿਆਜ਼ੀ ਦੀ ਕਿਤਾਬ ਹੁੰਦੀ ਸੀ ਬਸ ਇਹ ਟੋਟਲ ਜਿਹੜਾ ਨਾ ਤੇ ਤਫਰੀਹ ਤੋਂ ਪਹਿਲੇ ਤੱਕ ਨਾ ਉਹ ਰਿਆਜ਼ੀ ਜਾਂ ਉਰਦੂ ਵਗੈਰਾ ਦਾ ਕੰਮ ਹੁੰਦਾ ਸੀ ਤੇ ਉਸ ਤੋਂ ਬਾਅਦ ਨਾ ਪਹਿਲੀ ਕਲਾਸ ਵਿੱਚ ਤਾਂ ਗਿਣਤੀ ਚੱਲਦੀ ਸੀ ਤੇ ਉਸ ਤੋਂ ਬਾਅਦ ਨਾ ਫਿਰ ਉਹ ਪਹਾੜੇ ਹੈ ਬਸ ਉਹ ਹੁੰਦਾ ਸੀ ਤਫਰੀਹ ਤੋਂ ਬਾਅਦ ਪਹਾੜੇ ਫਿਰ ਅੱਗੇ ਫਿਰ ਤੀਸਰੀ ਚੌਥੀ 'ਚ ਫਿਰ ਹੁੰਦਾ ਸੀ ਮਲਾਹ ਲਿਖਾਣੇ ਵਾਲਾ ਕੰਮ ਵੀ ਮਲਾਹ ਔਰ ਜ਼ਿਆਦਾਤਰ ਸਕੂਲ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਸ਼ਿਕਾਇਤਾਂ ਤੇ ਲੜਾਈਆਂ ਹੁੰਦੀਆਂ ਸੀ ਨਾ ਉਹ ਇਸ ਗੱਲ ਦੀਆਂ ਹੁੰਦੀਆਂ ਸੀ ਵੀ ਜੀ ਆ ਨਾਲ ਵਾਲੇ ਨੇ ਨਾ ਮੇਰੀ ਦਵਾਤ 'ਚ ਟੋਭਾ ਲਾ ਲਿਆ ਹਾਂਜੀ ਹੈ ਇਹ ਯਾਨੀ ਕਿ ਬੜਾ ਸਭ ਤੋਂ ਜ਼ਿਆਦਾ ਜਿਹੜਾ ਵਾ ਨਾ ਲੜਾਈ ਝਗੜੇ ਜਿਹੜੇ ਆ ਨਾ ਕਿ 5 ਪੈਸੇ ਦੇ ਕੇ ਨਾ ਟੋਭਾ ਲਾਣਾ ਤੇ ਸਕੂਲ ਦਾ ਮੇਰਾ ਤਾਂ ਇਸ ਤਰ੍ਹਾਂ ਦਾ ਸਿਸਟਮ ਸੀ ਕਿ ਮੈਂ ਤਾਂ ਬਿਲਕੁਲ ਜਦੋਂ ਨਾ ਯਾਨੀ ਕਿ ਟੱਲੀ ਵੱਜਣੀ ਜਾਂ 5 ਮਿੰਟ ਪਹਿਲੇ ਨਾ ਉਦੋਂ ਸਵੇਰੇ ਤਖਤੀ ਲਿਖਣੇ ਵਾਲਾ ਕੰਮ ਸ਼ਾਮ ਨੂੰ ਕਰੀਦਾ ਹੀ ਨਹੀਂ ਸੀ ਸਵੇਰੇ ਉਦੋਂ ਜਲਦੀ ਫਿਰ ਦੌੜ ਲਾਣੀ ਸਕੂਲੇ ਪਹੁੰਚਣਾ ਤੇ ਵਾਪਸੀ ਤੇ ਆਂਦੇ ਹੀ ਨਾ ਬਸਤਾ ਘੁਮਾ ਕੇ ਮੰਜੇ ਦੇ ਥੱਲੇ ਤੇ ਗੋਲੀਆਂ ਖਰੋਟ ਆਪਣੇ ਚੱਕਣੇ ਤੇ ਆਪਣਾ ਜਿਹੜਾ ਬਾਹਰ ਨਿਕਲ ਜਾਣਾ ਫਿਰ ਸ਼ਾਮ ਤੱਕ ਜਿਹੜਾ ਵਾ ਨਾ ਉਹ ਗੋਲੀਆਂ ਖਰੋਟ ਵਾਲਾ ਸਿਲਸਿਲਾ ਜਿਹੜਾ ਵਾ ਨਾ ਉਹ ਜਾਰੀ ਰਹਿੰਦਾ ਸੀ। ਅੱਛਾ ਇੱਕ ਹੋਰ ਬੜੀ ਦਿਲਚਸਪ ਗੱਲ ਹੁੰਦੀ ਸੀ ਕਿ ਉਹ ਅਸਿਸਟੈਂਟ ਐਜੂਕੇਸ਼ਨ ਅਫੀਸਰ ਤੇ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਜਿਨ੍ਹਾਂ ਨੂੰ ਸਾਹਿਬ ਕਹਿੰਦੇ ਸੀ ਉਦੋਂ ਕਹਿੰਦੇ ਸੀ ADI ਨੇ ਆਉਣਾ PO ਨੇ ਉਹ ਜਦੋਂ ਆਉਣਾ ਸੀ ਉਹ ਲੱਗਦਾ ਸੀ ਜਿਸ ਤਰ੍ਹਾਂ ਕਿਸੇ ਸ਼ੇਰ ਨੇ ਆਉਣਾ ਵਾ ਬੜਾ ਖੌਫਨਾਕ ਮਾਹੌਲ ਬਣਿਆ ਹੁੰਦਾ ਸੀ ਵਰਦੀ ਦੀ ਨਾਖਨਾ ਦੀ ਸਫਾਈ ਤੇ ਬੜਾ ਰੌਲਾ ਜਿਹੜਾ ਵਾ ਨਾ ਫਿਰ ਉਹ ਹੁੰਦਾ ਸੀ ਵੀ ਉਹਨਾਂ ਦੇ ਨਾਲ ਕੋਈ 2 ਟੀਚਰ ਵੀ ਹੁੰਦੇ ਸੀ ਫਿਰ ਕਹਿਣਾ ਸਾਰੇ ਮੁੰਡਿਆਂ ਨੇ ਨਾ ਵੀ ਜੀ ਉਹ ਦੇਸੀ ਅੰਡੇ ਜਿਹੜੇ ਆ ਨਾ ਲਿਆਓ ਸਾਹਿਬ ਅਸੀਂ ਸਾਡੇ ਤਾਂ ਕਨਸੈਪਟ ਇਹ ਬੈਠ ਗਿਆ ਸੀ ਵੀ ਸਾਹਿਬ ਜਿਹੜਾ ਨਾ ਦੇਸੀ ਅੰਡੇ ਖਾਂਦਾ ਅਰੇ ਕਾਫੀ ਜ਼ਿਆਦਾ ਖਾਂਦਾ ਹੈ ਉਹ ਕੋਈ ਫਿਰ ਦਰਜਨ ਜਿਹੜਾ ਵਾਲ ਲੈਂਦੇ ਸੀ ਫਿਰ ਉਹ ਸਾਹਿਬ ਨਾਲ ਵਾਲੇ ਟੀਚਰ ਤੇ ਬਾਕੀ ਫਿਰ ਆਪਣਾ ਜਿਹੜਾ ਨਾ ਸਿਸਟਮ ਟੀਚਰਾਂ ਦਾ ਬਾਅਦ ਵਿੱਚ ਉਹ ਚੱਲਦਾ ਰਹਿੰਦਾ ਸੀ।
ਲੇਕਿਨ ਜੀ ਉਹ ਬੜਾ ਅੱਛਾ ਸਿਸਟਮ ਸੀ। ਬਲਕਿ ਸਾਡੇ ਪਿੰਡ 'ਚ ਤਾਂ ਇੱਕ ਐਸਾ ਘਰ ਵੀ ਸੀ ਇੱਥੇ ਗੁਜਰੇ ਕਿ ਜਿਨ੍ਹਾਂ ਦਾ ਕੋਈ ਨਿਆਣਾ ਸਕੂਲੇ ਨਹੀਂ ਜਾਂਦਾ ਸੀ, ਲੇਕਿਨ ਉਹ ਜਿੰਨੇ ਸਾਲ ਸਕੂਲ ਜਿੰਨੇ ਦਿਨ ਵੀ ਖੁੱਲ੍ਹਦਾ ਸੀ ਨਾ, ਉਹ ਚਾਹ ਉੱਥੋਂ ਭਿਜਵਾਉਂਦੇ ਸੀ ਮਾਸਟਰਾਂ ਲਈ ਵੀ, ਸਥਾਨੀਆਂ ਲਈ। ਬੜੀ ਗੱਲ ਹੈ। ਨਹੀਂ ਇਹ ਹਰ ਜਗ੍ਹਾ ਹੀ ਇਹੋ ਜਿਹਾ ਇੱਕ ਨਿਜ਼ਾਮ ਸੀ ਹਾਂ, ਜੀ। ਉਹ ਹਾਲਾਂਕਿ ਕੋਈ ਨਿਆਣਾ ਯਾਨੀ ਕਿ ਉਹਨਾਂ ਦਾ ਨਹੀਂ ਪੜ੍ਹਿਆ ਸਕੂਲੇ, ਲੇਕਿਨ ਉਹ ਸਮਝਦੇ ਸੀ ਕਿ ਯਾਨੀ ਕਿ ਮੇਜ਼ਬਾਨੀ ਪਿੰਡ ਵਾਲਿਆਂ ਨੂੰ ਨਾ ਜਿਹੜੀ ਹੈ ਨਾ ਇਹ ਕਰਨੀ ਚਾਹੀਦੀ ਹੈ। ਸਾਡਾ ਨੇੜੇ ਘਰ ਆ ਤੇ ਟੀਚਰ ਆ ਜਾਂ ਸਥਾਨੀਆਂ ਵਾ, ਵੀ ਇਹਨਾਂ ਨੂੰ ਚਾਹ ਦੀ ਜਿਹੜੀ ਹੈ ਨਾ ਜ਼ਰੂਰਤ ਹੈ। ਤੇ ਇਹ ਯਾਨੀ ਕਿ ਰਿਸਪੈਕਟ ਬਹੁਤ ਜ਼ਿਆਦਾ, ਇੱਜ਼ਤ ਬਹੁਤ ਜ਼ਿਆਦਾ ਸੀ ਬੜੀ ਟੀਚਰ ਦੀ। ਟੀਚਰ ਦੀ ਟੀਚਰ ਜਦੋਂ ਗੁਜ਼ਰਦਾ ਸੀ ਸਾਰੇ ਪਿੰਡ 'ਚ ਉਹਨੂੰ ਯਾਨੀ ਕਿ ਜਿਹੜਾ ਵਾ ਨਾ ਸਲਾਮ ਕਰਨ ਵਾਲੇ ਜਿਹੜੇ ਆ ਨਾ, ਬਲਕਿ ਦੂਰੋਂ ਦੂਰੋਂ ਕਿੱਲੇ ਕਿੱਲੇ ਤੋਂ ਦੌੜ ਕੇ ਬੱਚੇ ਆਉਂਦੇ ਸਲਾਮ ਕਰਨਾ, ਪਿਆਰ ਲੈਣਾ ਜੀ, ਬੜੀ ਇੰਜੀ ਗੱਲ ਹੈ। ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ। ਤੇ ਨਾਲੇ ਜਿਹੜਾ ਨਾ ਜੀ ਹੁਣ ਤਾਂ ਨਿਆਣੇ ਜਿਹੜੇ ਆ ਵੀ 100 ਰੁਪਈਆ 200 ਰੁਪਈਆ ਲੈ ਕੇ ਚੱਲ ਜਾਂਦੇ ਆ, ਤੇ ਦੂਸਰਾ ਇਹ ਆ ਜਾਂ ਮਾਵਾਂ ਪਿੱਛੇ ਕੋਈ ਨਾ ਕੋਈ ਪਾਸਤੇ ਬਣਾ ਕੇ ਭੇਜਦੀਆਂ, ਨੂਡਲਸ ਬਣਾ ਕੇ ਭੇਜਦੀਆਂ, ਤੇ ਕੀ ਕੁਛ। ਸਾਡਾ ਕੀ ਸੀ, ਅਸੀਂ ਤਫਰੀ ਵੇਲੇ ਜਾਣਾ ਨਾ ਜੀ ਘਰ, ਉਹ ਟੋਕਰਾ ਹੀ ਚੱਕਣਾ, ਤੇ ਅਕਸਰ ਸਾਗ ਮੱਥੇ ਲੱਗਦਾ ਹੁੰਦਾ ਸੀ, ਉਹ ਰੋਟੀ ਦੇ ਉੱਤੇ ਜੀ ਕਰਕੇ ਰੱਖਣਾ ਲਾਣਾ, ਤੇ 2 ਛੱਲੀਆਂ ਜਾਂ 3 ਛੱਲੀਆਂ ਜੀ ਉਹ ਬਸਤੇ ਦੇ ਵਿੱਚ ਸਿੱਟਣੀਆਂ, ਭੱਠੀ ਤੇ ਜਾਣਾ ਬਣਾ ਕੇ ਜੀ ਉਹ ਲੈ ਕੇ ਆ ਜਾਣੀ। ਤੇ ਰਾਣਾ ਸਾਹਿਬ ਤੁਸੀਂ ਇਹ ਦੱਸੋ, ਤੁਸੀਂ ਕਦੇ ਤਖਤੀ ਸਕਾਈ ਆ? ਉਹ ਅੱਗ ਅੱਗੇ ਨਾ ਉਹ ਇਸ ਤਰ੍ਹਾਂ ਜਿਹੜਾ ਹੁੰਦਾ ਸੀ। ਹਾਂ, ਅੱਛਾ ਉਹਨਾਂ ਦੇ ਇੱਕ ਫਿਕਰੇ ਹੁੰਦੇ ਸੀ ਕੋਈ ਉਹ ਹੈ ਉਹ ਫਿਰ ਮੇਰੀ ਤਾਂ ਇੱਕ ਹੋਰ ਹੈ ਕਿ ਮੇਰੀ ਤਖਤੀ ਜਿਹੜੀ ਸੀ ਨਾ ਬੜੀ ਮੋਟੀ ਜੀ ਸੀ, ਤੇ ਉਹ ਅਸੀਂ ਨਾ ਕ੍ਰਿਕਟ ਦੇ ਬੈਟ ਦੇ ਤੌਰ ਤੇ ਵੀ ਇਸਤੇਮਾਲ ਕਰਦੇ ਸੀ, ਕਾਰਕ ਜੀ ਵਾਲੀ ਗੇਂਦ ਨਾਲ। ਅੱਛਾ। ਉਹ ਬਲਕਿ ਟੁੱਟਦੀ ਨਹੀਂ ਸੀ? ਨਹੀਂ ਜੀ, ਉਹ ਨਹੀਂ ਟੁੱਟਦੀ ਸੀ, ਬਲਕਿ ਉਹਦਾ ਬੜਾ ਇੱਕ ਦਫਾ ਮੈਂ ਕਿ ਮੈਚ ਖੇਲਣਾ ਨਹੀਂ, ਉਹਨੇ ਬਸਤੇ 'ਚੋਂ ਤਖਤੀ ਕੱਢਣ ਦੀ ਕੋਸ਼ਿਸ਼ ਕੀਤੀ, ਤੇ ਮੈਂ ਬਸਤਾ ਰਿਹਾ, ਤੇ ਮੇਰੇ ਉਹ ਤਖਤੀ ਇੱਥੇ ਕੁ ਲੱਗੀ, ਤੇ ਇੱਥੇ ਮੇਰੇ ਨਾਲ ਕਾਫੀ ਮੇਰੇ ਖੂਨ ਜਿਹੜਾ ਵਾ ਨਾ ਨਿਕਲਿਆ, ਜ਼ਖਮ ਦਾ ਨਿਸ਼ਾਨ ਹੈ ਆ। ਤੇ ਉਹ ਮੇਰੇ ਤੋਂ ਤਖਤੀ ਜਿਹੜੀ ਕਿ ਉਹਦਾ ਨਾ ਅਗਲਾ ਨੱਕਾ ਜਿਹਾ ਜਿਹੜਾ ਵਾ ਨਾ, ਉਹ ਜਿਹੜਾ ਫੜਨੇ ਵਾਲਾ ਟੁੱਟਿਆ ਹੀ ਹੋਇਆ ਸੀ, ਇਸ ਤਰ੍ਹਾਂ ਹੀ ਯਾਨੀ ਕਿ ਦੋਨੇ ਪਾਸੋਂ ਫੜ ਕੇ ਉਹਨੂੰ ਨਾ ਇਹ ਬੈਟ ਦੇ ਤੌਰ ਤੇ ਇਸਤੇਮਾਲ ਹੁੰਦੀ ਸੀ। ਤੇ ਬਹੁਤ ਫਿਰ ਮੈਂ ਜ਼ਰਾ ਨਾ ਹੈ ਸੀ ਕੋਈ ਵੱਖਰੀ ਟਾਈਪ ਦਾ ਨਿਆਣਾ, ਮੈਂ ਦੂਸਰੀ ਤੀਸਰੀ ਜਮਾਤ ਦੇ ਜਿਹਨਾਂ ਡਾਈਜੈਸਟ ਪੜ੍ਹਨੇ ਸ਼ੁਰੂ ਹੋ ਗਿਆ ਸੀ। ਅੱਛਾ। ਮੇਰੀ ਰੀਡਿੰਗ ਅੱਛੀ, ਮੈਂ ਨਾ ਫਿਰ ਸਕੂਲ 'ਚ ਵੀ ਡਾਈਜੈਸਟ ਲੈ ਜਾਂਦਾ ਸੀ। ਤੇ ਵੀ ਤੁਹਾਨੂੰ ਕਹਾਣੀਆਂ ਦਾ ਸ਼ੌਕ? ਕਹਾਣੀ ਦਾ ਬੜਾ। ਫਿਰ ਉਹ ਜਦੋਂ ਫਿਰ ਟੀਚਰ ਨੇ ਫਿਰ ਆਪਣਾ ਉੱਤੇ ਨਾ ਪੜ੍ਹਦੇ ਰਹਿਣਾ, ਉਹ ਗੱਲ ਤੁਹਾਡੇ ਕੰਮ ਵੀ ਆਈ? ਹਾਂ, ਉਹ ਕੰਮ ਵੀ। ਅੱਛਾ, ਫਿਰ ਇੱਕ ਮੈਨੂੰ ਨਾ ਕ੍ਰਿਕਟ ਮੈਚਾਂ ਦਾ ਬੜਾ ਸ਼ੌਕ ਸੀ। ਮੈਂ ਵਿੱਚ ਸਕੂਲੋਂ ਨਾ ਕਦੇ ਕਦੇ ਦਾ ਮਾਰ ਕੇ ਨਾ ਜਿਹੜੇ ਨੇੜੇ ਜਿਹੇ ਵਾਲਾ ਘਰ ਸੀ ਉੱਥੋਂ ਰੇਡੀਓ ਤੋਂ ਸਕੋਰ ਵਗੈਰਾ ਦਾ ਪਤਾ ਵੀ ਕਰਿਆ। ਤੇ ਨਹੀਂ, ਮੇਰਾ ਸਵਾਲ ਉੱਥੇ ਤੋਂ ਉੱਥੇ ਖੜਾ ਵੀ ਤੁਸੀਂ ਉਹ ਫੱਟੀ ਸਕਾਉਣ ਵਾਲਾ ਜਿਹੜਾ ਆ ਉਹ ਹੈ ਕੋਈ ਤੁਹਾਨੂੰ ਯਾਦ? ਨਹੀਂ, ਉਹ ਮੇਰੇ ਨਹੀਂ, ਹੁਣ ਨਹੀਂ, ਜਿਹੜਾ ਨਾ ਜ਼ਿਹਨ ਚੋਂ ਕਿਸ ਤਰ੍ਹਾਂ ਉਹ ਇੱਕ ਹੈ ਗਾਣੇ ਜਿਹਦੀ ਸ਼ਕਲ ਕਿਸ ਤਰ੍ਹਾਂ। ਇੱਕ ਤਾਂ ਉਹ ਸੀ, ਚਲੋ ਇੱਕ ਮੈਨੂੰ ਯਾਦ ਆ, ਮੈਂ ਤੁਹਾਨੂੰ ਦੱਸ ਦਿੰਦਾ ਵੀ ਫੱਟੀ ਇੰਜ ਕਰਕੇ ਰੱਖ ਕੇ ਨਾ ਜੀ, ਤੇ ਖੁੱਡ ਖੱਟਣ ਲੱਗ ਜਾਣਾ, ਕਹਿਣਾ ਚੂਹੇ ਮੈਂ ਤੇਰੀ ਖੁੱਡ। ਹਾਂ ਬਿਲਕੁਲ, ਮੇਰੀ ਫੱਟੀ ਚੂਹੇ ਮੈਂ ਤੇਰੀ ਖੁੱਡ ਕੱਢਦਾ, ਤੂੰ ਮੇਰੀ ਫੱਟੀ ਸਕਾ। ਬਿਲਕੁਲ, ਹਾਂ ਬਿਲਕੁਲ। ਇੱਕ ਹੋਰ ਸੀ ਥੋੜਾ ਜਿਹਾ ਲੰਬਾ, ਉਹ ਮੈਨੂੰ ਜਨਾਬ ਜੀ ਨਾ ਜ਼ਿਆਦਾ ਵੈਸੇ ਇਹੀ ਇਸਤੇਮਾਲ ਹੁੰਦਾ ਸੀ। ਹਾਂਜੀ। ਤੇ ਨਹੀਂ, ਦੂਜਾ ਖੋਰ ਇਸਤੇਮਾਲ ਹੁੰਦਾ ਸੀ, ਉਹ ਪਤਾ ਨਹੀਂ ਤੇਲ ਲਾਈਨਾਂ ਤੇ, ਉਹ ਬੜੀ ਲੰਬੀ ਜੀ ਸੀ, ਉਹ ਮੈਨੂੰ ਹੁਣ ਵੈਸੇ ਯਾਦ ਨਹੀਂ ਹੈ, ਟਾਈਮ ਬਹੁਤ ਗੁਜ਼ਰ ਗਿਆ ਨਾ ਜੀ। ਅਸਲ ਜਿਹੜੀਆਂ ਚੀਜ਼ਾਂ ਰਿਪੀਟ ਨਹੀਂ ਨਾ ਹੁੰਦੀਆਂ, ਤੇ ਉਹ ਅੱਜ ਤੁਸੀਂ ਰਿਪੀਟ ਕਰਾਇਆ, ਤੇ ਕੋਈ ਚੀਜ਼ਾਂ ਯਾਨੀ ਕਿ ਜਿਹੜੀਆਂ ਨਾ ਉਹ ਪੁਰਾਣੇ ਹਾਰਡ ਡਰਾਈਵ ਤੋਂ ਨਾ ਰਿਕਵਰ ਹੋਈਆਂ ਵਾ, ਉਹ ਚੀਜ਼ਾਂ ਜਿਸ ਤਰ੍ਹਾਂ ਹੁੰਦੀਆਂ ਵਾ ਉਹ ਫਿਰ। ਅੱਛਾ, ਇੱਕ ਤੁਹਾਨੂੰ ਪਤਾ, ਤੁਸੀਂ ਵੀ ਸਕੂਲ ਦੇ ਕਹਿੰਦੇ ਮਨੀਟਰ, ਤੁਸੀਂ ਤਾਂ ਕਹਿ ਰਹੇ ਹੋ ਤੁਸੀਂ ਤਾਂ ਪੜ੍ਹਾਉਣ ਵਾਲੇ ਸੀ ਨਾ, ਇੱਕ ਹੋਰ ਕਲਾਸ ਦਾ ਮਨੀਟਰ ਹੁੰਦਾ ਸੀ ਜਿਹੜਾ ਐਡਾ ਉਹਨੂੰ ਕੰਮ ਨਹੀਂ ਕਰਦਾ। ਨਹੀਂ, ਉਹ ਬਸ ਸੁਪਰਵਾਈਜ਼ਰ ਹੀ ਹੁੰਦਾ ਸੀ। ਸੁਪਰਵਾਈਜ਼ਰ ਤੇ ਸੋਟੀ ਬੜੀ ਉਹ ਕਲਾਸ ਦੀ ਬਣਾ ਕੇ ਲਿਆਂਦਾ ਹੁੰਦਾ ਸੀ, ਡਿਜ਼ਾਈਨਾਂ ਵਾਲੀ। ਹਾਂ, ਉਹਦਾ ਜ਼ਿੰਮੇਦਾਰ ਹੁੰਦਾ ਸੀ, ਵੀ ਉਹਨੇ ਨਾ ਸੋਟੀ ਰੱਖਣੀ। ਨਹੀਂ ਇਹ ਚੀਜ਼ਾਂ ਜਿਹੜੀਆਂ ਵਾ ਨਾ ਸਾਰੀਆਂ ਜਿਹੜੀਆਂ ਵਾ ਨਾ ਚੱਲਦੀਆਂ ਸੀ। ਅੱਛਾ, ਫਿਰ ਤੁਹਾਡੇ ਤਾਂ ਇੱਥੇ ਫੁੱਟਬਾਲ ਵਗੈਰਾ, ਸਾਡੇ ਜਿਹੜਾ ਨਾ ਨਹੀਂ, ਫੁੱਟਬਾਲ ਬਹੁਤ ਬਾਅਦ 'ਚ। ਸਾਡੇ ਤੋਂ ਉਹ ਧਾਗਿਆਂ ਵਾਲੀਆਂ ਗੇਂਦਾਂ ਜਿਹੜੀਆਂ ਵਾ ਨਾ, ਧਾਗਿਆਂ ਵਾਲੀ ਕੀ, ਛਾਪਰਾਂ ਵਾਲੀਆਂ? ਉਹ ਨਹੀਂ, ਤੁਸੀਂ ਨਹੀਂ ਉਹ ਦੇਖੀ ਹੋਣੀ ਇੱਥੇ। ਉਹ ਉਹਨਾਂ ਨੂੰ ਨਾ ਸੂਈ ਨਾਲ ਸਿੰਦੇ ਸੀ, ਤੇ ਇੱਕ ਹੁੰਦੀ ਸੀ ਡੋਰ ਨਾਲ ਨਾ, ਲੀਰਾਂ ਨਾਲ ਮੜੀ ਜਾਂਦੀ ਸੀ ਗੇਂਦ। ਉਹ ਇਸ ਇਲਾਕੇ 'ਚ ਨਹੀਂ ਜਿਹੜਾ ਵਾ ਨਾ, ਇੱਥੇ ਕਿਉਂਕਿ ਜ਼ਰਾ ਖੁਸ਼ਹਾਲੀ ਸੀ,
ਅਸੀਂ ਤਾਂ ਬਿਲਕੁਲ ਉੱਥੇ ਤਾਂ ਦੁੱਧ ਵੇਚਦੇ ਸੀ ਤੇ ਡੰਗਰ ਦੋਧੀ ਦੇ ਸਿਰ ਤੇ ਚੱਲਦਾ ਸੀ ਤੇ ਪਿੰਡ ਸ਼ਹਿਰ ਛੂਰ ਕੋਈ ਨਹੀਂ ਸੀ। ਅਸੀਂ ਤਾਂ ਕੋਈ ਚੌਥੀ ਚ ਯਾਨੀ ਕਿ ਦੇਖਿਆ ਨਹੀਂ ਇੱਥੇ ਸਾਡੇ ਵੀ ਛਾਪਰ ਸਾੜ ਕੇ ਨਾ ਜੀ, ਹਾਂ ਛਾਪਰ ਗੇਂਦ ਸਾੜ ਕੇ ਬਣਾਉਣੀ, ਉਹ ਹਾੜ ਜੀ ਜਿਹੜੀ ਜਿਹੜੀ ਉਹ ਜਿੱਥੇ ਲੱਗ ਜਾਂਦੀ ਸੀ ਬੰਦੇ ਦਾ ਜੀ ਉਹ। ਹਾਂ ਅੱਛਾ ਇੱਕ ਹੋਰ ਗੱਲ ਮੈਨੂੰ ਚੇਤੇ ਆ ਗਈ ਯਾਰ, ਇੱਥੇ ਨਾ ਸਾਡੇ ਸਕੂਲ ਦੇ ਵਿੱਚ ਜੀ ਮਤਲਬ ਹਰ ਜਗ੍ਹਾ ਹੀ ਉਹ ਗੱਲ ਤਾਂ ਆਪਾਂ ਇੱਕ ਸੇਮ ਜੀ ਉਹ ਕਰ ਰਹੇ ਹਾਂ ਵੀ ਪਹਿਲੇ ਨਾ ਲੋਕ ਤੈਮ ਤਾਂ ਬੰਨਦੇ ਹੁੰਦੇ ਸੀ, ਸਲਵਾਰਾਂ ਦਾ ਰਿਵਾਜ ਨਹੀਂ ਸੀ ਹੈ, ਕਿਉਂਕਿ ਉਸਤਾਦ ਕੀ ਕਰਦੇ ਹੁੰਦੇ ਸੀ ਵੀ ਘਰੋਂ ਤਾਣਾ ਤੈਮ ਦੇ ਵਿੱਚ ਇੱਥੇ ਰੱਖੀ ਹੁੰਦੀ ਸੀ ਸਲਵਾਰ ਟੰਗੀ ਹੁੰਦੀ ਸੀ ਆ ਕੇ ਜਨਾਬ ਜੀ ਧੋਤੀ ਜਨਾਬ ਜੀ ਲਾਣੀ ਤੈਮ ਤੇ ਲਾ ਕੇ ਰੱਖਣੀ ਤੇ ਸਲਵਾਰ ਪਾ ਕੇ ਤੇ ਮਾਰਨ ਦੇ ਬੜੇ ਸ਼ੌਕੀਨ ਸੀ। ਹਾਂ ਬਹੁਤ ਮੈਂ ਕਹਿੰਦਾ ਮੇਜ਼ਾਂ ਤੇ ਚੜਾ ਕੇ ਕੰਨ ਫੜਾ ਕੇ ਬਹੁਤ ਤਕੜੇ ਸੋਟੇ ਨਾ ਜਿਹੜੇ ਆ ਮਾਰਦੇ ਸੀ। ਤੇ ਉਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਤਹਿਬੰਦ ਵਾਲੀ, ਮੈਂ ਬਹੁਤ ਘੱਟ ਨਾ ਚਾਦਰ ਬੰਨੀ ਆ ਤੇ ਗਰਮੀਆਂ ਦੇ ਦਿਨਾਂ 'ਚ ਜਦੋਂ ਤੂੜੀ ਧੋਂਦੇ ਸੀ ਨਾ ਉਦੋਂ ਫਿਰ ਸਾਰੇ ਬੰਦੇ ਮਸਰੂਫ ਹੋ ਜਾਂਦੇ ਸੀ ਤੇ ਦੁੱਧ ਲੈਣ ਨਾ ਮੈਨੂੰ ਜਾਣਾ ਪੈਂਦਾ ਸੀ। ਉਹ 3-4 ਮੀਲ ਦੂਰ ਸੀ ਤੇ ਮੈਂ ਸ਼ਲਵਾਰ ਪਾਈ ਹੁੰਦੀ, ਮੈਨੂੰ ਫਿਰ ਬੜਾ ਲੋਕ ਮਜ਼ਾਕ ਕਰਦੇ ਸੀ, ਕਹਿੰਦੇ ਸੀ ਵੀ ਇਹ ਸ਼ਲਵਾਰਾਂ ਵਾਲੇ ਦੁੱਧ ਨਹੀਂ ਢੋ ਸਕਦੇ, ਵੀ ਜਿਹਨੇ ਦੁੱਧ ਪੀਤਾ ਹੋਵੇ ਉਹੀ ਦੁੱਧ ਢੋ ਸਕਦਾ, ਕਿਉਂਕਿ ਗੜਵਾ ਸਿਰ ਤੇ ਆਉਣਾ, ਇੱਕ ਹੱਥ 'ਤੇ ਫੜਿਆ ਹੋਣਾ। ਉਹ ਫਿਰ 3-4 ਮੀਲ ਦਾ ਮੈਂ ਬੜਾ ਫਿਰ ਸਲੋ ਯਾਨੀ ਕਿ ਨਾ ਚੱਲਣਾ, ਮੈਨੂੰ ਬੜੇ ਲੋਕ ਫਿਰ ਨਾ ਮਜ਼ਾਕ ਕਰਦੇ ਸੀ ਇਹ ਸ਼ਲਵਾਰ ਵਾਲੇ, ਪਿੱਛੇ ਵੀ ਉਹ ਸ਼ਲਵਾਰ ਵਾਲਾ ਬੰਦਾ ਜਿਹੜਾ ਵਾ ਨਾ ਆਇਆ ਵਾ। ਇਸ ਤਰ੍ਹਾਂ ਦੇ ਯਾਨੀ ਕਿ ਫਿਰ ਅਗਲੇ ਸੈਸ਼ਨ 'ਚ ਕਰਾਂਗੇ ਮਿਡਲ ਸਕੂਲ ਦੀਆਂ ਗੱਲਾਂ, ਉਹ ਫਿਰ ਹੋਰ ਕੁਝ ਹਿਸਾਬ ਦੀਆਂ। ਹਾਂਜੀ ਬਿਲਕੁਲ, ਅੱਜ ਅਸੀਂ ਗੱਲ ਕੀਤੀ ਹੈ ਜੀ ਪ੍ਰਾਇਮਰੀ ਤੱਕ, ਵੀ ਪ੍ਰਾਇਮਰੀ ਤੱਕ ਇੱਕ ਗੱਲ ਰਹਿ ਗਈ ਪ੍ਰਾਇਮਰੀ ਦੀ। ਇੱਕ ਅੱਧਾ ਮੁੰਡਾ ਨਾ ਜੀ ਕਲਾਸ ਦੇ ਵਿੱਚ ਬਦਮਾਸ਼ ਵੀ, ਹਾਂ ਵੀ ਜਿਹਦੇ ਤੋਂ ਨਾ ਜੀ ਸਾਰੇ ਦੂਸਰੇ ਉਹ ਡਰਦੇ ਹੁੰਦੇ ਸੀ। ਸਾਡੇ ਵੀ ਜੀ 5ਵੀਂ ਤੱਕ ਨਾ ਇੱਕ ਮੁੰਡਾ ਜੀ ਬਦਮਾਸ਼ ਹੀ ਰਿਹਾ, ਨਾਮ ਤਾਂ ਖੈਰ ਕਲਾਸ ਫੈਲ ਹੋਈ ਹੈ, ਲੈਣਾ ਵੀ ਨਹੀਂ ਬਣਦਾ, ਚਲੋ ਇਹ ਗੱਲ ਇਹ ਆ। ਲੇਕਿਨ ਛੁੱਟੀ ਤੋਂ ਬਾਅਦ ਉਹ ਸਕੂਲ ਦੇ ਨਾ ਗੇਟ ਦੇ ਦਰਵਾਜ਼ੇ ਦੇ ਅੱਗੇ ਖੜਾ ਹੋਇਆ ਤੇ ਪੂਰਾ ਉਹਨੇ ਉਸ ਟਾਈਮ ਆਪਣਾ ਨਾ ਜੀ ਰੋਬ ਤੇ ਦਬਦਬਾ ਜਨਾਬ ਜੀ ਉਹ ਦਿਖਾਣਾ, ਤੇ ਅਸੀਂ ਨਾ ਜੀ ਵਲੂ ਕੇ ਕਈ ਵਾਰੀ ਇਦਾਂ ਹੋਇਆ ਵੀ ਆ ਜਿਹੜਾ ਆ ਸਟੇਸ਼ਨ ਜਿੱਥੇ ਅਸੀਂ ਬੈਠੇ ਆ ਨਾ ਜੀ, ਇੱਥੋਂ ਮੈਂ ਬੁਲਾ ਕੇ ਲੰਘ ਕੇ ਘਰ ਗਿਆ। ਨਾਲੇ ਉਹਨਾਂ ਕਈ ਵਾਰੀ ਉਹਨਾਂ ਬਦਮਾਸ਼ਾਂ ਦਾ ਇਹ ਵੀ ਹੁੰਦਾ ਸੀ ਨਾ ਵੀ ਜਿਹੜਾ ਕੋਈ ਖਾਣ ਪੀਣ ਵਾਲੀ ਸ਼ਾਇ ਮਰੰਡਾ ਹੈ ਨਾ, ਉਹ ਖੁਦ ਲੈਂਦੇ ਸੀ, ਉਹੀ ਗੱਲ ਕਰੇ ਜਿਹੜੇ ਜੱਗ ਕੋਲ ਹੈ ਵੀ ਉਹਨਾਂ ਨੂੰ ਘਰੋਂ ਮਿਲਦੇ ਸੀ, ਪਤਾ ਦੇਣਾ ਪੈਂਦਾ ਸੀ, ਪੈਸੇ ਮਿਲਦੇ ਸੀ ਘਰੋਂ 5 ਪੈਸੇ ਜਾਂ 10 ਪੈਸੇ ਹੈ, 4 ਅੰਨੇ ਮਿਲ ਗਏ। ਇੰਨਾ ਕੀ ਸੀ, ਰੁਪਈਆਂ ਵਾਲੀ ਤਾਂ ਗੱਲ ਕੋਈ ਨਹੀਂ ਸੀ। ਚਲੋ ਖੈਰ ਜੀ, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਆਪਣੇ ਬਚਪਨ ਦੀ, ਪ੍ਰਾਇਮਰੀ ਸਕੂਲ ਦੀ, ਤੇ ਅਗਲੀ ਵੀਡੀਓ ਦੇ ਵਿੱਚ ਉਹ ਤੁਹਾਡੇ ਕਮੈਂਟਸ ਜਾਂ ਤੁਹਾਡਾ ਵੀਡੀਓ ਨੂੰ ਦੇਖਣਾ ਦੱਸੇਗਾ ਕਿ ਸਾਨੂੰ ਅਗਲੀ ਵੀਡੀਓ ਇਸ ਸਿਲਸਿਲੇ 'ਚ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਸਾਡਾ ਹੌਸਲਾ ਵਧੇ। ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਨੂੰ ਦਿਓ ਇਜਾਜ਼ਤ। ਅੱਲਾਹ ਹਾਫ਼ਿਜ਼।